ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम। ਅਫਗਾਨੀ ਕੌਮ ਪ੍ਰਸਤ ਇੱਕ ਮਸਲਸਲ ਝੂਠ ਮਾਰਦੇ ਨੇ, ਜਿਹਨੂੰ ਪੰਜਾਬੀ ਜਿਹੜੇ ਨੇ ਨਾ ਆਪਣੀ ਤਾਰੀਖ ਤੋਂ ਜਿਹੜਾ ਗਾਫਲ ਪੰਜਾਬੀ ਜਿਹੜੇ ਪੰਜਾਬੀ ਜ਼ਬਾਨ ਨਾਲ ਨਫ਼ਰਤ ਕਰਦੇ ਨੇ, ਜਿਹੜੇ ਮਤਾਲਿਆ ਪਾਕਿਸਤਾਨੀ ਪ੍ਰਾਪੋਗੰਡੇ ਦਾ ਸ਼ਿਕਾਰ ਨੇ ਨਾ ਕਿ ਅਫਗਾਨੀ ਬਹਾਦਰ हैं ये हैं वो हैं। ਤੇ ਗੱਲ ਕਿੱਥੋਂ ਸ਼ੁਰੂ ਕਰਦੇ ਨੇ ਉਹ ਕੌਮ ਪ੍ਰਸਤ? ਹਮਾਰੀ 5000 ਸਾਲ ਕੀ ਤਾਰੀਖ ਹੈ। ਇਹ 5000 ਸਾਲ ਤਾਰੀਖ ਦਾ ਅੱਜ ਮੈਂ ਤੀਆ ਪਾਂਚਾ ਕਰ ਦੇਣਾ ਵਾ ਤੁਹਾਨੂੰ। ਸਨ 1800 ਦੇ ਵਿੱਚ ਮੌਜੂਦਾ ਜਿਹੜਾ ਅਫਗਾਨਿਸਤਾਨ ਇਹਦੀ ਕੀ ਸੂਰਤ ਹਾਲ ਸੀ। 19ਵੀਂ ਸਦੀ ਦੇ ਆਗਾਜ਼ ਕੰਧਾਰ, ਹਰਾਤ, ਕੰਦੋਜ਼ ਤੇ ਹੋਰ ਕਈ ਛੋਟੀਆਂ ਇਹ ਸ਼ਹਿਰ ਜਿਹੜੇ ਹਨ ਰਿਆਸਤਾਂ ਸਨ। ਅਫਗਾਨਿਸਤਾਨ 'ਚ ਕੋਈ 12-14 ਰਿਆਸਤਾਂ ਹਨ। ਉਹਨਾਂ ਸਾਰੀਆਂ ਰਿਆਸਤਾਂ ਵਿੱਚੋਂ ਸਭ ਤੋਂ ਤਾਕਤਵਰ ਰਿਆਸਤ ਕਾਬਲ ਦਾ ਜਿਹੜਾ ਬਾਦਸ਼ਾਹ ਸੀ ਦੋਸਤ ਮੁਹੰਮਦ ਖਾਨ, ਉਹ ਸਭ ਤੋਂ ਬਹਾਦਰ ਬਣ ਕੇ ਉੱਭਰਿਆ। ਉਸ ਬਹਾਦਰ ਨੂੰ ਮਹਾਰਾਜੇ ਰਣਜੀਤ ਸਿੰਘ ਨੇ 1823 ਦੇ ਵਿੱਚ ਸ਼ਿਕਸਤ ਦੇ ਕੇ ਉਹਦੇ ਕੋਲ ਪਸ਼ਾਵਰ ਖੋਹ ਲਿਆ। ਉਹ 1823 ਤੋਂ ਲੈ ਕੇ 1837 ਤੱਕ 14 ਸਾਲ ਬਾਅਦ ਉਹਨੇ ਆਪਣੇ ਪੁੱਤਰ ਵਜ਼ੀਰ ਅਕਬਰ ਖਾਨ ਨੂੰ ਘੱਲਿਆ ਪਸ਼ਾਵਰ ਵਾਪਸ ਲੈਣ 'ਚ। ਉਹ ਪਸ਼ਾਵਰ ਵਾਪਸ ਲੜਾਈ ਦੇ ਦੌਰਾਨ ਉਹ ਹਰੀ ਸਿੰਘ ਨਲਵੇ ਨੂੰ ਗੋਲੀ ਵੱਜੀ ਤੇ ਉਹ ਮਰ ਗਿਆ, ਲੇਕਿਨ ਪਸ਼ਾਵਰ ਫਤਹ ਨਹੀਂ ਹੋ ਸਕਿਆ, ਲੈਣੀ ਪਸ਼ਾਵਰ ਸਿੱਖਾਂ ਦੇ ਕਬਜ਼ੇ 'ਚ ਹੀ ਰਿਹਾ। ਤੇ 1839 ਦੇ ਵਿੱਚ ਦੋਸਤ ਮੁਹੰਮਦ ਖਾਨ ਨੂੰ ਲਾਹ ਕੇ ਨਾ ਸ਼ਾਹ ਸ਼ੁਜਾ ਨੂੰ ਦੁਬਾਰਾ ਅੰਗਰੇਜ਼ਾਂ ਨੇ ਪਹਿਲੀ ਅਫਗਾਨ ਜੰਗ ਦੇ ਵਿੱਚ ਉਹਨੂੰ ਬਣਾ ਦਿੱਤਾ ਕਾਬਲ ਦਾ ਬਾਦਸ਼ਾਹ। ਲੇਕਿਨ 3 ਸਾਲ ਉੱਥੇ ਹਾਨਾ ਜੰਗੀ ਹੁੰਦੀ ਰਹੀ ਤੇ ਉਹ ਦੁਬਾਰਾ ਆ ਗਿਆ ਤੇ ਅੰਗਰੇਜ਼ ਵਾਪਸ ਆਏ। ਤੇ ਉਹ ਜਿਹੜੇ ਅੰਗਰੇਜ਼ਾਂ ਦੇ ਅੰਦਰ ਨਾ ਅੰਗਰੇਜ਼ੋਂ ਕੋ ਅਫਗਾਨਿਸਤਾਨ ਵਿੱਚ ਸ਼ਿਕਸਤ ਹੋਈ। ਉਹ 3 ਸਾਲ ਬਾਅਦ ਉਹਨਾਂ ਕੋਲ ਨਾ ਲੌਜਿਸਟਿਕ ਸਪੋਰਟ ਜਿਹਨੂੰ ਆਉਂਦੇ ਨੇ ਮੁੱਕ ਗਈ ਸੀ ਪਿੱਛੋਂ ਰਾਬਤਾ। ਵਾਪਸ ਹੁੰਦਿਆਂ ਦਰੇ ਦੇ ਵਿੱਚ ਘੇਰ ਕੇ ਇਹਨਾਂ ਨੇ ਉਹਨੂੰ ਮਾਰ ਛੜਿਆ। ਅੰਗਰੇਜ਼ੀ ਫੌਜ ਪੂਰੀ ਨੂੰ ਮਾਰਤਾ, ਜਿਹਨੂੰ ਇਹ ਬਹਾਦਰੀ ਦੱਸਦੇ ਨੇ। ਉਹ ਕਿੰਜ ਦੀ ਬਹਾਦਰੀ ਸੀ ਕਿ ਅਹਿਮਦ ਸ਼ਾਹ ਅਬਦਾਲੀ 1761 ਦੇ ਵਿੱਚ ਪਾਣੀਪਤ ਦੀ ਜੰਗ ਦੇ ਵਿੱਚ ਮਰਾਠਿਆਂ ਨੂੰ ਫੈਸਲਾਕੁਨ ਸ਼ਿਕਸਤ ਦੇ ਛੜੀ। ਮਰਾਠਿਆਂ ਦੀ ਕੁਵਤ ਉਹਨੇ ਤਰੋੜ ਦਿੱਤੀ ਹੈ, ਲੇਕਿਨ ਵਾਪਸੀ ਤੇ ਰਾਹ ਦੇ ਵਿੱਚ ਸਿੱਖਾਂ ਨੇ ਉਹਦੇ ਕੋਲੋਂ ਜਿਹੜਾ ਮਾਲੇ ਗਨੀਮਤ ਸੀ ਨਾ ਉਹ ਸਾਰਾ ਖੋਹ ਲਿਆ ਸਿੱਖ ਜਥਿਆਂ ਨੇ। ਕੀ ਹੁੰਦਾ ਹੈ ਕਿ ਇੱਕ ਫੌਜ ਅੰਗਰੇਜ਼ ਦੀ ਫੌਜ ਪਹਿਲੀ ਅਫਗਾਨ ਜੰਗ ਜਿੱਤ ਗਈ ਹੈ, ਲੇਕਿਨ ਵਾਪਸੀ ਤੇ ਮਾਰੀ ਗਈ ਹੈ। ਐਨਜੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਸੀ ਉਹ ਜਿੱਤ ਗਈ ਸੀ ਇਹ ਮਰਾਠਿਆਂ ਕੋਲੋਂ, ਲੇਕਿਨ ਵਾਪਸੀ ਦੇ ਉੱਤੇ ਹਰ ਫੌਜ ਜਿੱਡੀ ਵੀ ਉਹ ਬਹਾਦਰ ਹੋਏ ਨਾ, ਵਾਪਸੀ ਜਦੋਂ ਉਹਨੇ ਕਰਨਾ ਹੁੰਦਾ ਉਹ ਥੱਕੀ ਹੁੰਦੀ ਹੈ। ਉਹ ਆਂਦੀ ਹੈ ਨੱਸੋ ਯਾਰ ਹੈ ਜਿਹੜੇ ਹਮਲੇ ਕਰ ਰਹੇ ਨੇ ਇਹਨਾਂ ਕੋਲ ਬੱਚੋ। ਸਿੱਖਾਂ ਨੇ ਉਹਨਾਂ ਦੇ ਫੌਜੀ ਵੀ ਮਾਰੇ ਹਮਲੇ ਕਰਕੇ, ਉਹਨਾਂ ਕੋਲੋਂ ਹਰ ਸ਼ੈ ਖੋਲੀ। ਉਹ ਜਿਹੜੀਆਂ 30,000 ਮਰਾਠਿਆਂ ਦੀਆਂ ਜਨਾਨੀਆਂ ਗੁਲਾਮ ਬਣਾਈਆਂ ਹਨ ਉਹ ਵੀ ਖੋਲੀਆਂ, ਨਾਲ ਉਹਨਾਂ ਕੋਲ ਸਾਰਾ ਸਾਜ਼ੋ ਸਮਾਨ ਵੀ ਖੋਹ ਲਿਆ ਤੇ ਅਹਿਮਦ ਸ਼ਾਹ ਅਬਦਾਲੀ ਹੋਰੀ ਵੀ ਨੱਸ ਗਏ। ਤੇ ਇਹਦੇ 'ਚ ਕੀ ਅਸੀਂ ਆਖੀਏ ਕਿ ਸਿੱਖ ਬਹੁਤ ਬਹਾਦਰ ਹੋਤੇ ਹੈ। ਤਾਂ ਇਹ ਗੱਲ ਹੁੰਦੀ ਹੈ ਕਿ ਜਿਹੜੀ ਫੌਜ ਜਿੱਤ ਵੀ ਜਾਏ ਹੁੰਦਾ ਵਾਪਸ ਜਾਂਦਿਆਂ ਉਹਨੂੰ ਸ਼ਿਕਸਤ ਹੋ ਸਕਦੀ ਹੈ। ਇਹੀ ਅੰਗਰੇਜ਼ਾਂ ਨਾਲ ਹੋਇਆ। ਜਦੋਂ ਇਹਨਾਂ ਨੇ ਅੰਗਰੇਜ਼ਾਂ ਦੀ 42 'ਚ ਮਾਰੀ ਨਾ ਫੌਜ 1842 'ਚ, ਅੰਗਰੇਜ਼ਾਂ ਨੇ ਫਿਰ ਜਵਾਬਨ ਦੁਬਾਰਾ ਅਫਗਾਨਿਸਤਾਨ 'ਤੇ ਹਮਲਾ ਕਰਕੇ ਕਾਬਲ ਕੰਧਾਰ 'ਤੇ ਕਬਜ਼ਾ ਕਰਕੇ ਫਿਰ ਇਹਨਾਂ ਨੂੰ ਸ਼ਿਕਸਤ ਦਿੱਤੀ। ਦੂਸਰੀ ਅਫਗਾਨ ਜੰਗ ਉਹਨੂੰ ਆਉਂਦੇ ਨੇ। ਫਿਰ 1879 'ਚ 1-80 ਦੇ ਵਿੱਚ ਗੰਦਮਕ ਮਾਇਦਾ ਕੀਤਾ। ਉਹਦੇ ਤਹਿਤ ਅਫਗਾਨਿਸਤਾਨ ਜਿਹੜੀ ਨਾ ਇੱਕ ਪ੍ਰੋਟੈਕਟਿਡ ਸਟੇਟ ਬਣ ਗਿਆ ਕਿ ਤਾਜੇ ਬਰਤਾਨੀਆ ਦੇ ਅੰਡਰ ਹੈ। ਅੰਦਰੂਨੀ ਮਾਮਲਾ 'ਚ ਆਜ਼ਾਦ ਨੇ, ਜਿੰਜ ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਹਨ। ਕਸ਼ਮੀਰ ਸੀ, ਹੈਦਰਾਬਾਦ ਸੀ, ਰਿਆਸਤ ਬਹਾਵਲਪੁਰ ਸੀ। ਉਹਨਾਂ ਛੋਟੀਆਂ 500-600 ਰਿਆਸਤਾਂ ਜਿਹੜੀਆਂ ਸਨ ਹਿੰਦੁਸਤਾਨ ਦੀਆਂ, ਜਿੰਨੀ ਕੁ ਉਹਨਾਂ ਦੀ ਔਕਾਤ ਸੀ ਨਾ ਉਨੀ ਹੀ ਅਫਗਾਨਿਸਤਾਨ ਦੀ ਔਕਾਤ ਸੀ। ਕਿ ਇਹਨਾਂ ਰਿਆਸਤਾਂ ਨੂੰ ਕਿਹਾ ਜਾਂਦਾ ਸੀ ਕਿ ਜਿਹੜਾ ਬਰੂਨੀ ਅਮੂਰ ਨੇ, ਹਾਰਜਾ ਦੇ ਅਮੂਰ ਨੇ, ਉਹ ਬਰਤਾਨੀਆ ਕਰੇਗਾ ਤੁਹਾਡੇ ਤੇ ਅੰਦਰੂਨੀ, ਚਲੋ ਤੁਸੀਂ ਛੋਟੀ ਮੋਟੀ ਫੌਜ ਤੇ ਬਾਦਸ਼ਾਹ ਰੱਖ ਲਓ। ਹੁਣ ਰੂਸ ਦੇ ਨਾਲ ਜਿਹੜੇ ਤਲਕਾਤ ਸਨ ਅਫਗਾਨਿਸਤਾਨ ਦੇ ਉਹ ਕਿੰਜਦੇ ਹੋਣਗੇ, ਈਰਾਨ ਦੇ ਨਾਲ ਕਹਿੰਦੇ ਹੋਣਗੇ। ਇਸ ਗੱਲ ਦਾ ਫੈਸਲਾ ਅੰਗਰੇਜ਼ ਕਰਨਗੇ। ਇਹ ਮਾਇਦਾ ਗੰਦਮਕ 'ਚ ਅਫਗਾਨਿਸਤਾਨ ਮੰਨ ਲਿਆ ਕਿਉਂਕਿ ਸ਼ਿਕਸਤ ਹੋ ਗਈ ਦੂਜੀ ਅਫਗਾਨ ਜੰਗ ਦੇ ਵਿੱਚ ਇਹਨਾਂ ਨੂੰ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਮਜ਼ੀਦ ਦਬਾਅ ਪਾਇਆ ਤੇ 1893 ਦੇ ਵਿੱਚ ਅਮੀਰ ਅਬਦੁਰ ਰਹਿਮਾਨ ਨੇ ਡਿਊਰਨ ਲੈਂਡ ਦਾ ਮਾਇਦਾ ਕੀਤਾ। ਉਹਦੇ 'ਚ ਪਸ਼ਤੂਨ ਔਰ ਬਲੋਚ, ਅੱਜ ਦਾ ਬਲੋਚਿਸਤਾਨ ਔਰ ਸਾਡਾ ਪਖਤੂਨਹਾ, ਇਹਨਾਂ 100 ਦੇ 4 ਹਿੱਸੇ ਕਰੀਏ ਤੇ 3 ਹਿੱਸੇ ਜਿਹੜੇ ਨੇ ਇਹਨਾਂ ਨੇ ਅੰਗਰੇਜ਼ਾਂ ਨੂੰ ਦੇ ਦਿੱਤੇ। ਅੰਗਰੇਜ਼ਾਂ ਦਾ ਕਬਜ਼ਾ ਉਹਦੇ 'ਤੇ ਮੁਸਤਕਲ ਤਸਲੀਮ ਕਰ ਲਿਆ ਤੇ ਇੱਕ ਹਿੱਸਾ ਜਿਹੜਾ ਪਸ਼ਤੂਨਾਂ ਦਾ ਤੇ ਇੱਕ ਹਿੱਸਾ ਬਲੋਚਾਂ ਦਾ ਅਫਗਾਨਿਸਤਾਨ ਕੋਲ ਰਹਿ ਗਿਆ। ਇੰਨੀ ਕੁ ਹਸੀਅਤ ਸੀ ਅਮੀਰ ਅਬਦੁਰ ਰਹਿਮਾਨ ਦੀ 1893 'ਚ। ਹੁਣ ਤੁਸੀਂ ਵੇਖੋਗੇ ਕਿ ਜਿਹੜਾ ਅਫਗਾਨਿਸਤਾਨ ਹੈ ਨਾ ਮੌਜੂਦਾ, ਉਹਦੇ 'ਚ ਥੋੜ੍ਹਾ ਜਿਹਾ ਬਲੋਚ ਇਲਾਕਾ ਹੈ ਤੇ ਥੋੜ੍ਹਾ ਜ਼ਿਆਦਾ ਪਸ਼ਤੂਨ ਇਲਾਕਾ ਹੈ। ਲੇਕਿਨ ਜ਼ਿਆਦਾ ਪਸ਼ਤੂਨ ਇਲਾਕਾ ਅੰਗਰੇਜ਼ ਦੇ ਅੰਡਰ ਸੀ ਤੇ ਵੱਡਾ ਬਲੋਚ ਇਲਾਕਾ ਵੀ ਅੰਗਰੇਜ਼ ਦੇ ਅੰਡਰ ਸੀ। ਇਹਨਾਂ ਕੋਲ ਉਹ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੇ ਦੌਰ 'ਚ ਜਿਹੜੇ ਫਤਹ ਕੀਤੇ ਸਨ ਇਲਾਕੇ, ਇਹਨਾਂ ਨੇ ਉਹ ਵੀ ਖੁਆ ਲਏ ਅੰਗਰੇਜ਼ਾਂ ਕੋਲੋਂ। ਤੇ ਫਿਰ ਤੀਸਰੀ ਅਫਗਾਨ ਜੰਗ ਹੋਈ 1919 'ਚ। ਉਹਦੇ 'ਚ ਫਿਰ ਇਹਨਾਂ ਨੂੰ ਸ਼ਿਕਸਤ ਹੋਈ ਅਫਗਾਨਿਸਤਾਨ ਨੂੰ ਅੰਗਰੇਜ਼ਾਂ ਕੋਲੋਂ। ਤੇ ਉਹਦੇ ਵਿੱਚ ਇਹ ਜਿਹੜਾ ਮੌਜੂਦਾ ਅਫਗਾਨਿਸਤਾਨ ਹੈ ਨਾ, ਇੱਥੇ ਤੱਕ ਇਹਨਾਂ ਦੀ ਕਰ ਦਿੱਤੀ ਗਈ। ਇਹ 1919 'ਚ ਬਣਿਆ। 5000 ਸਾਲ ਤੋਂ ਇਹ ਨਹੀਂ ਹੈ ਜਿਹੜਾ ਅਫਗਾਨਿਸਤਾਨ ਹਮਾਰੀ 5000 ਸਾਲ ਕੀ ਤਾਰੀਖ ਹੈ।
ਕੀ ਹੈ ਜਿਹੜਾ ਵਜ਼ੀਰ ਹੈ ਉਹਨਾਂ ਦਾ, ਉਹ ਕਹਿ ਰਿਹਾ ਕਿ ਜੀ ਅਮਰੀਕਾ, ਰੂਸ ਔਰ ਬਰਤਾਨੀਆ ਕੋਲੋਂ ਪੁੱਛ ਲੈਨੇ ਆ। ਅਮਰੀਕਾ ਆਇਆ ਸੀ 2 ਘੰਟੇ ਦੇ ਵਿੱਚ ਸਾਰੀ ਹਕੂਮਤ ਨੱਸ ਗਈ ਸੀ। ਰੂਸ ਆਇਆ ਸੀ, ਉਹਨੇ ਫੌਰਨ ਕਾਬਲ ਤੇ ਕਬਜ਼ਾ ਕਰ ਲਿਆ ਸੀ। ਉਹ ਸਾਰੀ ਪਨਾਹ ਪਾਕਿਸਤਾਨ ਨੇ ਦਿੱਤੀ। ਪਾਕਿਸਤਾਨ ਉਹ 10 ਸਾਲ ਰੂਸੀਆਂ ਨਾਲ ਲੜਦਾ ਰਿਹਾ, ਮੁੰਡੇ ਟ੍ਰੇਨ ਕਰਕੇ ਘੱਲਦਾ ਰਿਹਾ, ਫਿਰ ਅਮਰੀਕੀਆਂ ਨਾਲ ਲੜਦਾ ਰਿਹਾ। ਅਤੇ ਉਹ ਜਿਨ੍ਹਾਂ ਦਾ ਵੱਡੇ ਹਕੂਮਤੀ ਲੈਵਲ ਦੇ ਜਿਹੜੇ ਬੰਦੇ ਨੇ, ਉਹਨਾਂ ਦੀ ਜ਼ਿਹਨੀ ਸਤ੍ਹਾ ਏਡੀ ਬਚਗਾਨਾ ਹੋਏ ਅਤੇ ਉਹਨਾਂ ਨਾਲ ਤੁਸੀਂ ਕੀ ਬਹਿਸ ਕਰ ਸਕਦੇ ਹੋ। ਅਤੇ ਉਹ ਮੈਂ ਆਜ਼ਾਦ ਪੰਜਾਬੀ ਆਪਣਾ ਪੇਜ, ਉਹਦੇ 'ਚ ਅਫਗਾਨਿਸਤਾਨ ਦੀ 2600 ਸਾਲ ਦੀ ਜਿਹੜੀ ਤਰੀਕ ਹੈ ਨਾ, 5000 ਸਾਲ ਦੀ ਤਾਂ ਕਿਸੇ ਨੂੰ ਪਤਾ ਹੀ ਨਹੀਂ। 5000 ਸਾਲ ਨਾ ਸਿਰਫ ਇੱਕ ਨਾਰਾ ਹੈ, 5000 ਸਾਲ ਦੀ ਤਰੀਕ ਕਿਸੇ ਨੂੰ ਪੂਰੀ ਨਹੀਂ ਪਤਾ। ਜਿਹੜੀ ਗੂਗਲ 'ਤੇ 2600 ਸਾਲ ਦੀ ਤਰੀਕ ਲਿਖੀ ਹੈ, 2600 ਸਾਲ 'ਚ 37 ਬਾਦਸ਼ਾਹ ਬਦਲੇ ਨੇ, ਉਹ ਵੀ ਜਾ ਕੇ ਪੜ੍ਹ ਲਓ। ਅਤੇ ਇਹ ਪੜ੍ਹ ਲਓ ਕਿ ਮੌਜੂਦਾ ਅਫਗਾਨਿਸਤਾਨ ਇਹ ਕੋਈ ਬਹਾਦਰੀ, ਕੋਈ ਕੀ ਨਾਂ ਹੈ, ਹੌਸਲਾ, ਹਿੰਮਤ, ਜਿਗਰੇ ਆ, ਕੋਈ ਚੀਜ਼ਾਂ ਨਹੀਂ ਹੁੰਦੀਆਂ। ਹਿਕਮਤ ਅਮਲੀ ਚੀਜ਼ ਹੁੰਦੀ ਹੈ, ਚੰਗਾ ਅਸਲਾ ਚੀਜ਼ ਹੁੰਦੀ ਹੈ। ਇਹੀ ਸਾਨੂੰ ਜਿਹੜਾ ਇਨਸਾਨੀ ਤਾਰੀਖ ਤੋਂ ਵੀ ਸਬਕ ਮਿਲਦਾ ਔਰ ਇਸਲਾਮੀ ਤਾਰੀਖ ਤੋਂ ਵੀ ਇਹੀ ਸਬਕ ਮਿਲਦਾ। ਖਾਲਿਦ ਬਿਨ ਵਲੀਦ ਨੂੰ ਇਸ ਵਜ੍ਹਾ ਤੋਂ ਦੁਨੀਆ ਦਾ ਸਭ ਤੋਂ ਵੱਡਾ ਜਰਨਲ ਨਹੀਂ ਮੰਨਿਆ ਜਾਂਦਾ ਕਿ ਭਾਈ ਉਹ ਸਿਰਫ ਬਹਾਦਰ ਸਨ। ਬਹਾਦਰ ਦੁਨੀਆ 'ਤੇ ਹੋਰ ਵੀ ਬੜੇ ਲੋਕ ਗੁਜ਼ਰੇ ਨੇ। ਉਹ ਜੰਗੀ ਹਿਕਮਤ ਅਮਲੀ ਦੇ ਸਭ ਤੋਂ ਵੱਡੇ ਮਾਹਰ ਸਨ। ਛੋਟੀ ਫੌਜ ਨੂੰ ਵੱਡੀ ਫੌਜ ਨਾਲ ਕਿਵੇਂ ਲੜਾਉਣਾ, ਇਸ ਗੱਲ ਦੇ ਉਹ ਮਾਹਰ ਸਨ। ਅਤੇ ਜਿਹੜੇ ਬਚਗਾਨਾ ਨਾਅਰੇ ਮਾਰਦੇ ਨਾ, ਜਿਹੜੇ ਜੇ ਤਾਰੀਖ ਨਹੀਂ ਪੜ੍ਹਨਗੇ ਤਾਂ ਨਾਅਰੇ ਹੀ ਮਾਰਦੇ ਰਹਿਣਗੇ। ਜੇ ਤਾਰੀਖ ਪੜ੍ਹੋਗੇ ਤਾਂ ਫਿਰ ਹੀ ਤੁਸੀਂ ਆਪਣੀ ਕਮਜ਼ੋਰੀਆਂ ਔਰ ਆਪਣੀ ਸਲਾਹੀਅਤਾਂ ਨੂੰ ਜਾਣ ਕੇ ਅਤੇ ਉਹ ਇਸਤੇਮਾਲ ਕਰਕੇ ਅਤੇ ਦੁਨੀਆ ਦੇ ਵਿੱਚ ਸੁਰਖਰੂ ਹੋ ਸਕਦੇ ਹੋ, ਕੌਮਾਂ 'ਚ ਇੱਜ਼ਤ ਪਾ ਸਕਦੇ ਹੋ। ਕੌਮਾਂ ਦੇ ਵਿੱਚ ਇੱਜ਼ਤ ਇਸ ਗੱਲ ਨਾਲ ਨਹੀਂ ਮਿਲਦੀ ਕਿ ਸਾਡੇ ਪਿਓ ਦਾਦੇ ਬੜੇ ਤਲਵਰੀਏ ਸਨ ਅਤੇ ਅਸੀਂ ਵੀ ਹਾਂ। ਅਸੀਂ ਇਸ ਟਾਈਮ ਦੁਨੀਆ 'ਚ ਮੁਸਲਮਾਨ ਦੇ ਤੌਰ 'ਤੇ ਪਾਕਿਸਤਾਨੀ, ਅਫਗਾਨੀ, ਅਰਬ, ਅਸੀਂ ਸਾਰੇ ਇਸ ਟਾਈਮ ਗੈਰ ਮੁਨਜ਼ਮ ਔਰ ਕਮਜ਼ੋਰ ਲੋਕ ਹਾਂ। ਅਤੇ ਸਾਨੂੰ ਦਾਅਵਿਆਂ ਦੀ ਬਜਾਏ ਇਲਮ ਹਾਸਲ ਕਰਨਾ ਚਾਹੀਦਾ ਤਾਂ ਕਿ ਅਸੀਂ ਤਜ਼ੀਏ ਦੇ ਕਾਬਲ ਹੋਈਏ, ਆਪਣੀ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਹੱਲ ਤਲਾਸ਼ ਕਰ ਸਕੀਏ।